ਇੱਕ ਹੋਰ ਜਿਹੜੀ ਟੈਕਨੋਲੋਜੀ ਦੇ ਨਾਲ ਹੀ ਸੰਬੰਧਿਤ ਜੇ ਆਪਾਂ ਗੱਲ ਕਰਦੇ ਜਾਈਏ ਹਰਜੋਤ ਜੀ ਤੇ ਰਮਨ ਜੀ, ਕੁਛ ਜਿਹੜੀਆਂ ਇਸ ਟਾਈਮ ਕੈਲੀਫੋਰਨੀਆ ਦੇ ਲਾਅ ਮੇਕਰਸ ਤੇ ਕੁਛ ਜਿਹੜੀਆਂ ਯੂਨੀਅਨਸ ਆ, ਉਹ ਜਿਹੜੀ ਆਟੋਨਮਸ ਟਰੱਕਿੰਗ ਆ ਉਸ ਨੂੰ ਬੈਨ ਕਰਨਾ ਚਾਹੁੰਦੀਆਂ ਆ। ਉਹ ਚਾਹੁੰਦੇ ਨਹੀਂ ਆ ਵੀ ਜਿਹੜੀ ਆਟੋਨਮਸ ਟਰੱਕਿੰਗ ਆ ਉਹ ਹੋਂਦ ਦੇ ਵਿੱਚ ਆਵੇ, ਖਾਸ ਕਰਕੇ ਜਿਹੜੀਆਂ ਕੈਲੀਫੋਰਨੀਆ ਦੀਆਂ ਲੇਬਰ ਆਰਗੇਨਾਈਜ਼ਰ ਤੇ ਕੁਛ ਜਿਹੜੇ ਸਟੇਟ ਦੇ ਲੈਜਿਸਲੇਟਰ ਜਿਹੜੇ ਉਹ ਹੈਗੇ ਆ, ਇਹ ਆਟੋਨਮਸ ਹੈਵੀ ਡਿਊਟੀ ਟਰੱਕਸ ਨੂੰ ਪਬਲਿਕ ਰੋਡਸ ਦੇ ਉੱਤੇ ਨਹੀਂ ਚਾਹੁੰਦੇ। ਤੇ ਕਹਿੰਦੇ ਵੀ ਇਹ ਚੀਜ਼ ਜਿਹੜੀ ਉਹ ਚਾਹ ਰਹੇ ਆ ਵੀ ਨਾ ਆਉਣ। ਕਹਿੰਦੇ ਵੀ ਜੌਬ ਸਿਕਿਉਰਿਟੀ ਤੇ ਸੇਫਟੀ ਇਸ਼ੂਜ਼ ਇਸ ਦੇ ਪਿੱਛੇ ਮੁੱਖ ਤੌਰ ਦੇ ਉੱਤੇ ਦੇਖਿਆ ਜਾ ਰਿਹਾ, ਕਿਉਂਕਿ ਜਦੋਂ ਆਟੋਨਮਸ ਟਰੱਕਿੰਗ ਦੀ ਆਪਾਂ ਗੱਲ ਕਰਦੇ ਆ ਤੇ ਜਿਹੜੇ ਡਰਾਈਵਰਸ ਵੀ ਆ ਜਾਂ ਟਰੱਕਿੰਗ ਇੰਡਸਟਰੀ ਦੇ ਨਾਲ ਜੁੜੇ ਹੋਏ ਵੀ ਆ, ਉਹ ਸਾਰੇ ਜਾਣੇ ਇਸ ਨੂੰ ਇਸ ਤਰੀਕੇ ਦੇ ਨਾਲ ਹੀ ਦੇਖਦੇ ਆ ਵੀ ਜਿੱਦਾਂ ਅਸੈਂਬਲੀ ਲਾਈਨ ਦੇ ਉੱਤੇ ਰੋਬੋਟਸ ਨੇ ਲੋਕਾਂ ਦੀ ਕਾਫੀ ਜਿਹੜੀ ਆ ਵਰਤੋਂ ਉੱਥੇ ਘਟਾਤੀ, ਜੌਬਸ ਜਿਹੜੀਆਂ ਉਹ ਮਸ਼ੀਨਾਂ ਨੇ ਲੈ ਲਈਆਂ। ਸੋ ਇਸੇ ਤਰੀਕੇ ਦੇ ਨਾਲ ਉਹ ਸੋਚਦੇ ਆ ਵੀ ਜੇ ਆਟੋਨਮਸ ਟਰੱਕਸ ਆਉਂਦੇ ਆ ਤੇ ਜਿਹੜੇ ਡਰਾਈਵਰਸ ਆ ਤੇ ਇਹਨਾਂ ਦੇ ਨਾਲ ਸੰਬੰਧਿਤ ਹੋਰ ਜਿਹੜੀਆਂ ਜੌਬਸ ਜੁੜੀਆਂ ਆ, ਉਹਨਾਂ ਨੂੰ ਕਾਫੀ ਖਤਰਾ ਪੈ ਸਕਦਾ ਹੈ। ਡੈਫੀਨਿਟਲੀ ਰਾਜਕਰਨ, ਇੱਥੇ ਹੀ ਆਪਾਂ ਕਹਿ ਰਹੇ ਕਿ ਇੰਡਸਟਰੀ ਸਾਰੀਆਂ ਇੰਡਸਟਰੀਜ਼ ਇਨਵੋਲਵ ਹੋ ਰਹੀਆਂ। ਜਦੋਂ ਆਪਾਂ ਜਿਹੜੀ ਆਪਣੀ ਮੈਨੂਫੈਕਚਰਿੰਗ ਇੰਡਸਟਰੀ ਹੈਗੀ ਆ, ਕਿੰਨੀ ਵੱਡੀ ਇੰਪਲੋਇਰ ਸੀਗੀ ਇੱਕ ਸਮੇਂ ਤੇ, ਜਦੋਂ ਹਰ ਕੰਮ ਹੱਥ ਨਾਲ ਹੁੰਦਾ ਸੀਗਾ, ਹਰ ਇੱਕ ਕੰਮ ਜਿਹੜਾ ਮੈਨੂਅਲ ਹੁੰਦਾ ਸੀਗਾ। ਉਦੋਂ ਵੀ ਇਹ ਜਿਹੜਾ ਸਕੇਅਰ ਸੀਗਾ ਇਹ ਹੋਇਆ ਸੀਗਾ, ਔਰ ਉਹ ਜਿਹੜਾ ਸਕੇਅਰ ਆ ਉਹ ਮਤਲਬ ਕਿ ਜਿਹੜੇ ਡਿਫਰੈਂਟ ਪਲੇਅਰਸ, ਡਿਫਰੈਂਟ ਜੌਬ ਆਪਰਚੁਨਿਟੀਜ਼ ਜਿਹੜੀਆਂ ਉਹ ਨਿਕਲ ਕੇ ਆਉਂਦੀਆਂ ਆ ਆਊਟ ਆਫ ਆਲ ਦਿਸ। ਤੇ ਮੇਰੇ ਖਿਆਲ ਦੇ ਵਿੱਚ ਡੈਫੀਨੇਟਲੀ ਦੇਖੋ ਫਿਊਚਰ ਹੈਗਾ ਆ, ਪਰ ਫਿਊਚਰ ਕਿੱਥੋਂ ਤੱਕ ਮਤਲਬ ਕਿ ਹੋ ਸਕਦਾ ਆ, ਕਿ ਪੋਸੀਬਲ ਹੋ ਸਕਦਾ। ਮੇਰੇ ਖਿਆਲ ਦੇ ਵਿੱਚ ਜਿਹੜਾ ਆਟੋਨਮਸ ਫਿਊਚਰ ਹੈਗਾ ਉਹ ਸਿਰਫ ਤੇ ਸਿਰਫ ਯਾਰਡ ਮੂਵ, ਵੇਅਰ ਹਾਊਸ ਟੂ ਵੇਅਰ ਹਾਊਸ, ਲੋਕਲ, ਨਾਟ ਈਵਨ ਰੀਜਨਲ ਵੀ ਮੈਂ ਨਹੀਂ ਕਹਿੰਦਾ ਕਿ ਉਹ ਅਜੇ ਤੱਕ ਚੱਲ ਸਕਦਾ, ਪਰ ਡੈਫੀਨੇਟਲੀ ਸੋਚਣ ਦਾ ਵਿਸ਼ਾ ਆ। ਔਰ ਜਿਹੜੇ ਆਪਣੇ ਜਿਹੜੀਆਂ ਯੂਨੀਅਨਸ ਹੈਗੀਆਂ, ਉਹਨਾਂ ਨੇ ਤਾਂ ਡੈਫੀਨੇਟਲੀ ਇਹਦੇ ਅਗੇਂਸਟ ਗੱਲ ਕਰਨੀ ਹੈਗੀ, ਕਿਉਂਕਿ ਇਹ ਡੈਫੀਨੇਟਲੀ ਉਹਨਾਂ ਦੇ ਮੈਂਬਰਸ ਦੇ ਅਗੇਂਸਟ ਜਾਂਦਾ ਹੈਗਾ, ਜੌਬ ਸਿਕਿਉਰਿਟੀ ਦੇ ਲਈ ਜਾਂਦਾ ਹੈਗਾ। ਪਰ ਇਹ ਜਿਹੜੀ ਟੈਕਨੋਲੋਜੀ ਹੈਗੀ ਆ, ਅਗੇਨ ਟੈਕਨੋਲੋਜੀ ਦੇਖੋ, ਅਸੀਂ ਅੱਜ ਦੀ ਤਰੀਕ ਦੇ ਵਿੱਚ ਤਾਂ ਲੋਕੀ ਇੱਥੋਂ ਤੱਕ ਵੀ ਗੱਲਾਂ ਕਰਨ ਲੱਗ ਗਏ ਜੀ, ਮਤਲਬ ਅਸੀਂ ਤਾਂ ਜੇ ਰਿਮੋਟ ਗੱਡੀਆਂ ਦੀ ਥੱਲੇ ਟਰੱਕਾਂ ਦੀ ਗੱਲ ਕਰਦੇ, ਲੋਕੀ ਤਾਂ ਉੱਡਣ ਵਾਲੀਆਂ ਗੱਡੀਆਂ, ਕਾਰਾਂ, ਸਭ ਉਹਦੇ ਮਤਲਬ ਗੱਲਾਂ ਤਾਂ ਚੱਲਦੀਆਂ ਰਹਿੰਦੀਆਂ, ਪਰ ਇੱਕ ਕਨਵਰਸੇਸ਼ਨ ਜਿਹੜੀ ਚੱਲਦੀ ਰਹਿਣੀ ਚਾਹੀਦੀ ਆ। ਔਰ ਜਿਸ ਤਰ੍ਹਾਂ ਕਿ ਹੁਣ ਤੁਸੀਂ ਆਪਣੀ ਨਿੱਕੀਆਂ ਨਿੱਕੀਆਂ ਚੀਜ਼ਾਂ ਦੇਖੋ, ਆਪਾਂ ਜੇ ਆਪਾਂ ਟਰੱਕਿੰਗ ਵੱਲ ਜੇ ਧਿਆਨ ਥੋੜ੍ਹਾ ਜਿਹਾ ਹਟਾ ਕੇ ਆਪਾਂ ਦੇਖੀਏ, ਸਟੋਰਾਂ ਦੇ ਵਿੱਚ ਹੁਣ ਹਰ ਇੱਕ ਸਟੋਰ ਦੇ ਵਿੱਚ ਸੈਲਫ ਚੈੱਕਆਊਟ ਬਣ ਗਏ ਆ, ਹਰ ਇੱਕ ਸਟੋਰ ਦੇ ਵਿੱਚ ਚੀਜ਼ਾਂ ਉਸ ਤਰ੍ਹਾਂ ਦੀਆਂ ਬਣ ਗਈਆਂ। ਸੋ ਉਹ ਬੇਸਿਕਲੀ ਉਹ ਜੌਬ ਐਲੀਮੀਨੇਸ਼ਨ ਹੀ ਆ। ਹਰ ਇੱਕ ਜਿਹੜੀ ਕੰਪਨੀ ਹੈਗੀ ਆ, ਉਹ ਕਿਸੇ ਨਾ ਕਿਸੇ ਪਾਸੇ ਕੰਪਨੀ ਜਿਹੜੀ ਆ ਉਹ ਕਿਤੇ ਨਾ ਕਿਤੇ ਪੈਸੇ ਬਚਾ ਕੇ ਤੇ ਉਹ ਆਪਣੀ ਜਿਹੜੀ ਆ ਪ੍ਰੋਗਰੈਸ ਦਿਖਾਉਂਦੀ ਆ, ਆਪਣਾ ਪ੍ਰੋਫਿਟ ਮਾਰਜਨ ਵਧਾਉਂਦੀ ਆ। ਮਤਲਬ ਇਹ ਸਾਈਕਲ ਆ, ਹਰ ਪਾਸੇ ਚੱਲਦਾ ਰਹਿੰਦਾ। ਔਰ ਕਈ ਚੀਜ਼ਾਂ ਦੇ ਵੱਲ ਆਪਣਾ ਧਿਆਨ ਬਹੁਤ ਜ਼ਿਆਦਾ ਜਾਂਦਾ ਯਾਰ, ਕਈ ਚੀਜ਼ਾਂ ਦੇ ਵੱਲ ਆਪਣਾ ਧਿਆਨ ਬਹੁਤ ਘੱਟ ਜਾਂਦਾ। ਪਰ ਡੈਫੀਨੇਟਲੀ ਇਵੋਲਵਿੰਗ ਹੈਗੀ ਆ, ਸਾਰੀ ਇੰਡਸਟਰੀ ਚੇਂਜ ਹੋ ਰਹੀ ਆ। ਔਰ ਮੇਰੇ ਖਿਆਲ ਦੇ ਵਿੱਚ ਰਾਜਕਰਨ, ਅਸੀਂ ਜਿਸ ਏਜ ਐਰਾ ਦਾ ਮੈਂ ਹੈਗਾ ਆ, ਅਸੀਂ ਭਾਜੀ ਹੈਗੇ ਆਪਣੇ ਹਰਜੋਤ ਭਾਜੀ, ਅਸੀਂ ਸਾਡੀ ਏਜ ਗਰੁੱਪ ਦੇ ਜਿਹੜੇ ਆ, ਮੇਰੇ ਖਿਆਲ ਅਸੀਂ ਸਾਰਿਆਂ ਨੂੰ ਜ਼ਿਆਦਾ ਵੱਧ ਚੇਂਜ ਦੇਖੀ ਹੈਗੀ ਆ। ਅਸੀਂ ਉਹ ਸਾਈਕਲ ਤੇ ਗੱਡੇ ਤੇ ਜਿਹੜਾ ਉਹ ਟਾਈਮ ਤੋਂ ਲੈ ਕੇ ਤੇ ਹੁਣ ਸੈਲਫ ਡਰਾਈਵਿੰਗ ਕਾਰਸ ਸਾਰਾ ਕੁਝ, ਮਤਲਬ ਸਾਨੂੰ ਤਾਂ ਜ਼ਿੰਦਗੀ ਜਿਹੜੀ ਉਹ ਇੰਨੀ ਜ਼ਿਆਦਾ ਘੁੰਮਦੀ ਲੱਗਦੀ ਆ ਵੀ ਬਹੁਤ ਹੀ ਜ਼ਿਆਦਾ ਫਰਕ ਆ। ਪਰ ਜਿਹੜੇ ਹੁਣ ਲੇਟ 90s ਤੋਂ ਬਾਅਦ ਦੇ ਬੋਰਨ ਹੈਗੇ ਆ, ਉਹਨਾਂ ਦੇ ਲਈ ਸ਼ਾਇਦ ਉਹ ਸਮਾਂ ਨਹੀਂ ਸੀਗਾ। ਪਰ ਜਿੱਦਾਂ ਕਿ ਕਹਿੰਦੇ ਅੱਜ ਤੋਂ 50 ਸਾਲ ਪਹਿਲਾਂ ਵੀ ਸਾਰਾ ਕੁਝ ਚੱਲ ਰਿਹਾ ਸੀ ਤੇ ਹੁਣ ਵੀ ਚੱਲ ਰਿਹਾ, ਅੱਜ ਤੋਂ 50 ਸਾਲ ਬਾਅਦ ਵੀ ਚੱਲਣਾ। ਪਰ ਆਬਵੀਅਸਲੀ ਚੀਜ਼ਾਂ ਜਿਹੜੀਆਂ ਇਵੋਲਵ ਹੋ ਜਿਹੜੀਆਂ, ਪਰ ਟਰੱਕਿੰਗ ਇੰਡਸਟਰੀ ਦੇ ਵਿੱਚ ਇਹ ਜਿਹੜਾ ਹੈਗਾ ਆ, ਇਹਦੇ ਲਈ ਵੀ ਐਕਚੁਅਲੀ FMCSA ਨੇ ਕੁਛ ਇੱਕ ਇਸ ਵੇਲੇ ਮੰਗੀਆਂ ਹੈਗੀਆਂ ਹੋਰ ਚੀਜ਼ਾਂ, ਜਿਹੜੀਆਂ ਕਿ FMCSA ਨੇ ਪ੍ਰਪੋਜ਼ ਕੀਤੇ ਆ ਨਵੇਂ ਰਿਕੁਆਇਰਮੈਂਟ ਫॉर ਡਰਾਈਵਰਲੈਸ ਟਰੱਕਸ ਦੇ ਲਈ। ਤੇ ਉਹ ਜਿਹੜੀਆਂ ਚੀਜ਼ਾਂ ਹੈਗੀਆਂ, ਉਹ ਜਿਹੜਾ ਆਪਰੇਸ਼ਨ ਲੈਵਲ 4 ਤੇ ਲੈਵਲ 5 ਆ, ਉਹਦੇ ਉੱਤੇ ਉਹਨਾਂ ਨੇ ਮੰਗਿਆ ਹੈਗਾ ਚੀਜ਼ਾਂ ਜਿਹੜੀਆਂ। ਸੋ ਉਹਦੇ ਦੇਖਦੇ ਆ ਕਿ ਉਹ ਕੀ ਕਰਦੇ ਹੈਗੇ ਜੀ। ਸੋ ਬਿਲਕੁਲ 2 ਸਟੇਟ ਲੈਜਿਸਲੇਟਰਸ ਜਿਨ੍ਹਾਂ ਨੂੰ ਕੈਲੀਫੋਰਨੀਆ ਲੇਬਰ ਫੈਡਰੇਸ਼ਨ ਤੇ ਇੰਟਰਨੈਸ਼ਨਲ ਬ੍ਰਦਰਹੁੱਡ ਆਫ ਟੀਮਸਟਰ ਲੈ ਕੇ ਆ ਰਹੀ ਆ ਵੀ ਜਿਹੜਾ ਵੀ ਕੋਈ ਵਹੀਕਲ ਆ 10,000 ਪਾਉਂਡ ਤੋਂ ਵੱਧ ਆ, ਉਹ ਆਟੋਨੋਮਸ ਟੈਕਨੋਲੋਜੀ ਦੇ ਵਿੱਚ ਜੇ ਉਹ ਹੈਗਾ ਤੇ ਉਹਨੂੰ ਘੱਟੋ ਘੱਟ ਡਰਾਈਵਰ ਜ਼ਰੂਰ ਵਿੱਚ ਰੱਖਣਾ ਪਊਗਾ, ਚਾਹੇ ਉਹ ਬਿਗ ਰਿਗ ਆ
ਆਟੋਨੋਮਸ ਟਰੱਕ ਵੀ ਹੋਊਗਾ, ਡਰਾਈਵਰ, ਸੋ ਉਹ ਜੋਬ ਬਚਾਉਣ ਦੀ ਗੱਲ ਆ। ਪਰ ਇਹਦੇ ਸੰਬੰਧ ਦੇ ਵਿੱਚ ਜੇ ਕਹਿੰਦੇ ਇਹ ਕੁਝ ਵਾਪਰਦਾ ਤੇ ਫਿਰ ਅਸੀਂ, ਕਿਉਂਕਿ ਕੈਲੀਫੋਰਨੀਆ, ਸਿਲੀਕਨ ਵੈਲੀ ਇੱਕ ਤਰ੍ਹਾਂ ਨਾਲ ਟੈਕਨੋਲੋਜੀ ਦੀ ਹੱਬ ਆ। ਹੱਬ ਆਪਾਂ ਕਹਿ ਸਕਦੇ ਹਾਂ। ਹੂੰ। ਟੈਕਨੋਲੋਜੀ ਜੋ ਵੀ ਕੁਝ ਹੋਣਾ ਹੈ ਕੈਲੀਫੋਰਨੀਆ ਤੋਂ ਹੀ ਹੋਣਾ, ਪੂਰੀ ਦੁਨੀਆ ਦੇ ਵਿੱਚ ਆਪਾਂ ਦੇਖ ਹੀ ਰਹੇ ਹਾਂ। ਤੇ ਪਰ ਇਹਦੇ ਕਿਉਂਕਿ ਵਿੱਚ ਸੌਰੀ ਮੈਂ ਵਿੱਚੇ ਕੱਟ ਰਿਹਾ, ਮੈਂ ਇਹਦੇ ਵਿੱਚ ਇਹ ਵੀ ਗੱਲ ਇੱਥੇ ਜਿਹੜੀ ਆਖ ਰਹੇ ਨੇ ਜਿਹੜੇ ਟੀਮਸਟਰਸ ਵਾਲੇ ਆ, ਕਹਿੰਦੇ ਰੈਗੂਲੇਟਰੀ ਬੋਡੀ ਥਾਰੀ ਨਾ ਹੋਵੇ, ਇੱਕ ਲੈਜਿਸਲੇਚਰ ਹੋਵੇ, ਇੱਕ ਅਸਲ 'ਚ ਕਾਨੂੰਨ ਹੋਵੇ। FMCA ਦੀ ਜਿਹੜੀ ਹੁਣ ਰੈਗੂਲੇਟਰੀ ਇੱਕ ਬੋਡੀ ਆ, ਉਹਨਾਂ ਨੇ ਤਾਂ ਹੁਣ ELD ਵਾਲਾ ਵੀ ਬਣਾਇਆ, ਸੈਲਫ ਉਹਨਾਂ ਨੇ ਅਪਰੂਵ ਖੁਦ ਨੂੰ ਕਹਿ ਲਓ ਵੀ ਹਾਂ ਜੀ ਅਸੀਂ ਸਭ ਕੁਝ ਠੀਕ ਆ, ਦਰੁਸਤ ਆ ਤੇ ਸਾਰਾ ਕੁਝ ਚੱਲਦਾ ਆ। ਪਰ ਜੇ ਕਹਿੰਦੇ ਵੀ ਲੈਜਿਸਲੇਸ਼ਨ ਕਾਨੂੰਨ ਦੇ ਤਹਿਤ ਇਸ ਚੀਜ਼ ਨੂੰ ਲੈ ਕੇ ਆਉਂਗੇ ਤਾਂ ਫਿਰ ਥੋੜ੍ਹੇ ਜਿਹੇ ਚੈਕਸ ਐਂਡ ਬੈਲੈਂਸਿਸ ਜ਼ਿਆਦਾ ਜਿਹੜੇ ਉਹ ਹੋਣਗੇ। ਸੋ ਆਈ ਥਿੰਕ ਵੈਲ ਥੌਟ ਆਊਟ ਪ੍ਰੋਸੈਸ ਇਸ ਚੀਜ਼ ਦੇ ਵਿੱਚ ਜਿਹੜਾ ਉਹ ਚਾਹੀਦਾ ਆ। ਜੇ ਤੁਸੀਂ ਚਾਹ ਵੀ ਰਹੇ ਆ ਵੀ ਹਾਂ ਇੱਧਰਲੇ ਪਾਸੇ ਨੂੰ ਜੇ ਜਾਣਾ ਹੈਗਾ ਆ ਆਟੋਨੋਮਸ ਦੇ ਵਿੱਚ ਜਿਹੜਾ ਉਹ ਜਾਣਾ ਹੈਗਾ ਆ। ਆਲਰੇਡੀ ਅਰਕਨਸਾ, ਨੇਵਾਡਾ ਤੇ ਟੈਕਸਸ ਨੇ ਅਲਾਉ ਕਰਤਾ ਡਰਾਈਵਰਲੈਸ ਟਰੱਕਸ। ਤੇ ਸਿਲੀਕਨ ਵੈਲੀ ਦੀ ਇੱਕ ਲੀਡਰਸ਼ਿਪ ਗਰੁੱਪ ਹੈਗਾ, ਫਾਊਂਡੇਸ਼ਨ, ਉਹ ਸੁਜੈਸਟ ਇਹ ਕਰਦੇ ਆ ਵੀ ਜੇ ਆਟੋਨੋਮਸ ਟਰੱਕਸ ਨੂੰ ਅਲਾਉ ਕੀਤਾ ਜਾਵੇ ਕੈਲੀਫੋਰਨੀਆ 'ਚ, ਤੇ ਕੈਲੀਫੋਰਨੀਆ ਸਟੇਟ ਦੀ ਇਕੋਨਮੀ ਦੇ ਵਿੱਚ $6.5 ਬਿਲੀਅਨ ਦਾ ਜਿਹੜਾ ਫਾਇਦਾ ਹੋਊਗਾ। ਸੋ ਅਲਟੀਮੇਟਲੀ ਜੋਬ ਬਚਾਉਣ ਦੀ ਗੱਲ ਆ, ਲੇਬਰ ਯੂਨੀਅਨਸ ਇਹ ਕਰ ਰਹੀਆਂ। ਸੋ ਹੋਪਫੁਲੀ ਜੇ ਹੋਊਗਾ ਵੀ ਤੇ ਉਹਨਾਂ ਨੂੰ ਇਹ ਆ ਵੀ ਘੱਟੋ ਘੱਟ ਡਰਾਈਵਰ ਜ਼ਰੂਰ ਵਿੱਚ ਬੈਠਾ ਹੋਵੇ ਉਹਦੇ। ਪਰ ਇਹ ਗੱਲ ਜ਼ਰੂਰ ਆ ਰਮਨ ਜੀ ਵੀ ਜੇ ਆਟੋਨੋਮਸ ਟਰੱਕ ਚੱਲਦੇ ਆ ਤੇ ਵਿੱਚ ਡਰਾਈਵਰ ਵੀ ਬਹਿੰਦਾ ਤੇ ਉਨੀ ਤਨਖਾਹ ਨਹੀਂ ਹੋਣੀ ਜਿੰਨੀ ਅੱਜ ਦੀ ਡੇਟ 'ਚ ਹੋਊਗੀ। ਮੈਨੂੰ ਕੱਲਾ ਲੱਗਦਾ ਇਹੀ ਨਹੀਂ ਹਰਜੋਤ ਸਿੰਘ ਜੀ, ਇੱਥੇ ਦੂਜੀ ਚੀਜ਼ ਆ, ਐਕਸੀਡੈਂਟ ਆਟੋਨੋਮਸ ਟਰੱਕ ਨੇ ਕੀਤਾ ਤੇ ਕੀ ਦੋਸ਼ੀ ਬੰਦੇ ਨੂੰ ਬਣਾਇਆ ਜਾਊਗਾ ਜੀ। ਕਿ ਟਰੱਕ ਨੂੰ ਬਣਾਇਆ ਜਾਊਗਾ? ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ ਸਟਿਲ ਅੰਡਰ ਪ੍ਰੋਸੈਸ ਹੈਗੀਆਂ, ਸਟਿਲ ਅੰਡਰ ਵਰਕਿੰਗ ਹੈਗੀਆਂ। ਜਿਹੜੇ ਹੁਣ ਜਿਹੜਾ FMCSA ਵੱਲੋਂ ਕਿਹਾ ਗਿਆ ਕਿ ਉਹਦੇ 'ਚ ਜਿਹੜੇ ਲੈਵਲ 4 ਜਾਂ ਲੈਵਲ 5 ਦੇ ਆਟੋਨੋਮਸ ਟਰੱਕਸ ਹੈਗੇ ਆ, ਉਹਨਾਂ ਨੂੰ ਆਪਰੇਟ ਕਰਨ ਦੇ ਲਈ ਜਿਹੜੀ ਏਜੰਸੀ ਜੋ ਵੀ ਕੁਝ ਕਰ ਰਿਹਾ ਹੈਗਾ, ਜਿਹੜੀ ਵੀ ਕੰਪਨੀ ਕਰ ਰਹੀ ਹੈਗੀ ਹੈ, ਸੋ ਦੇ ਹੈਵ ਟੂ ਨੋਟੀਫਾਈ FMCSA ਵੀ ਇਹ ਉਹ ਚਾਹੁੰਦੇ ਆ। ਤੇ ਜਿਹੜੇ ਉਹ ਇੰਟਰਸਟੇਟ ਦੇ ਵਹੀਕਲਸ ਹੈਗੇ ਆ ਵਿਦਆਊਟ ਹਿਊਮਨ ਡਰਾਈਵਰ ਬਿਹਾਈਂਡ ਇਟ, ਉਹ ਜਿਹੜਾ ਨਹੀਂ ਕਰਨਗੇ। ਦੂਸਰੀਆਂ ਚੀਜ਼ਾਂ ਹੈਗੀਆਂ ਕਿ ਬਿਫੋਰ ਇੰਟਰਸਟੇਟ ਕਾਮਰਸ ਦੇ ਉੱਤੇ ਉਹਨਾਂ ਨੂੰ ਲੈ ਕੇ ਜਾਣਾ ਟਰੱਕਸ ਨੂੰ, ਉਹਨਾਂ ਨੂੰ ਪੂਰੀ ਡਾਟਾ, ਇਨਫੋਰਮੇਸ਼ਨ, ਐਵੀਡੈਂਸ ਡੈਮੋਨਸਟ੍ਰੇਟ ਕੈਰੀਅਰਸ ਨੂੰ ਡੈਮੋਨਸਟ੍ਰੇਟ ਕਰਨਾ ਪਊਗਾ ਕਿ ਉਹ ਜਿਹੜਾ CMV ਹੈਗਾ ਉਹ ਪੂਰਾ ਐਪਰੋਪ੍ਰੀਏਟਲੀ ਇਕੁਇਪਡ ਹੈਗਾ ਤੇ ਮੈਨੇਜਮੈਂਟ ਕੰਟਰੋਲ ਦੇ ਵਿੱਚ ਹੈਗਾ। ਠੀਕ ਹੈ, FMCSA ਵੱਲੋਂ ਕਲੈਕਟ ਕੀਤਾ ਜਾਊ ਡਾਟਾ ਸਾਰਾ, ਜਿੰਨੇ ਵੀ ਇਹ ਇੰਟਰਸਟੇਟ ਟਰਾਂਸਪੋਰਟੇਸ਼ਨ ਦੇ। ਸੋ ਕਾਫੀ ਚੀਜ਼ਾਂ ਜਿਹੜੀਆਂ ਅਜੇ ਬਿਲਕੁਲ ਇਨੀਸ਼ੀਅਲ ਸਟੇਜਸ ਦੇ ਉੱਤੇ ਹੈਗੀਆਂ, ਕਾਫੀ ਚੀਜ਼ਾਂ ਲਾਗੂ ਵੀ ਹੈਗੀਆਂ ਤੇ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਡੈਫੀਨੇਟਲੀ ਉਸ ਦੇ ਉੱਤੇ ਕੰਮ ਚੱਲ ਰਿਹਾ। ਔਰ ਇਹ ਜਿਹੜੀਆਂ ਗੱਲਾਂ ਹੈਗੀਆਂ ਇੰਸ਼ੋਰੈਂਸ ਇੰਡਸਟਰੀ ਵੱਲੋਂ ਵੀ ਕਲੋਜ਼ਲੀ ਦੇਖਿਆ ਜਾ ਰਿਹਾ ਕਿ ਜਿਹੜੀਆਂ ਚੀਜ਼ਾਂ ਤੁਸੀਂ ਕਰ ਰਹੇ ਹੈਗੇ ਆ, ਜਿੱਦਾਂ ਇਹ ਹੋ ਰਿਹਾ ਹੈਗਾ, ਇਹ ਕੱਲ ਨੂੰ ਕੌਣ ਰਿਸਪੋਂਸੀਬਲ ਹੈਗਾ? ਜਿਹੜਾ ਰਿਮੋਟਲੀ ਬੈਠਾ ਆਫਿਸ ਦੇ ਵਿੱਚ ਉਹਨੂੰ ਚਲਾ ਰਿਹਾ ਹੈਗਾ, ਜਾਂ ਜਿਹੜਾ ਉੱਥੇ ਟਰੱਕ ਦੇ ਵਿੱਚ ਸਿਰਫ ਤੇ ਸਿਰਫ ਉਹਦੇ ਦੇਖ ਰਿਹਾ ਹੈਗਾ ਕਿ ਐਮਰਜੈਂਸੀ ਦੇ ਵਿੱਚ ਉਹਨਾਂ ਨੇ ਉਹਨੂੰ ਟੱਚ ਕਰਨਾ ਹੈਗਾ, ਕੌਣ? ਮਤਲਬ ਕਿ ਬਹੁਤ ਚੀਜ਼ਾਂ ਜਿਹੜੀਆਂ ਵਰਕਆਊਟ ਕਰਨਾ ਵੀ ਇਟਸ ਗੋਇੰ ਟੂ ਟੇਕ ਸਮ ਟਾਈਮ ਇਹ ਸਾਰੀਆਂ ਚੀਜ਼ਾਂ ਨੂੰ ਫਿਗਰ ਆਊਟ ਕਰਨ ਦੇ ਲਈ। ਸੋ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ, ਜਾਂ ਟਰੱਕਿੰਗ ਬਾਰੇ ਕੋਈ ਸਵਾਲ ਆ ਤਾਂ ਉਹ ਤੁਸੀਂ ਕਰ ਸਕਦੇ ਹੋ। 408 272 5200 4082725200। ਕੁਛ ਕਾਲਰ ਆਪਣੇ ਨਾਲ ਜੁੜੇ, ਉਹਨਾਂ ਨਾਲ ਗੱਲ ਕਰਦੇ ਹਾਂ ਗੱਲਬਾਤ। ਗੁਰਪਾਲ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਭਰਾਵਾਂ ਨੂੰ। ਆਪਣੇ ਤੁਸੀਂ ਬੜੀ ਵਧੀਆ ਸੇਵਾ ਕਰ ਰਹੇ ਹੋ ਭਾਜੀ ਆਪਣੀ ਕਮਿਊਨਿਟੀ ਦੀ। ਇੱਥੇ ਮੈਂ ਵਰਜੀਨੀਆ ਤੋਂ ਬੋਲਦਾ ਤੇ ਤੁਸੀਂ ਤਾਂ ਕੈਲੀਫੋਰਨੀਆ ਵੀ ਕਰਦੇ ਆ, ਇੱਥੇ ਵਰਜੀਨੀਆ 'ਚ ਵੀ ਸੁਣਦੇ ਕਾਫੀ ਬੰਦੇ ਤੁਹਾਨੂੰ ਨਾ ਜੀ। ਤੇ ਰਾਜਕਰਨਵੀਰ ਭਾਜੀ, ਤੁਹਾਨੂੰ ਕੁਐਸਚਨ ਹੈ, ਜਿਹੜਾ ਆਪਣੇ ਤੋਂ ਅੱਜ ਤੋਂ 2 ਮਹੀਨੇ ਪਹਿਲਾਂ ਆਪਣੀ ਫੈਮਿਲੀ ਦਾ ਆਪਣੇ ਮਰਡਰ ਹੋਇਆ, ਦੋਵਾਂ ਭਰਾਵਾਂ ਦਾ, ਆਪਣੇ ਵਾਈਫ ਦਾ ਤੇ ਬੱਚੀ ਦਾ, ਉਹਦਾ ਜਿਹੜਾ ਕਾਤਲ ਸੀਗਾ ਤਾਂ ਉਹਦਾ ਕੁਝ ਬਣਿਆ ਤੇ ਕੀ ਉਹ ਮੈਂ ਜਾਂ ਮਿਸ ਕਰ ਗਿਆ, ਤੁਸੀਂ ਉਹ ਖਬਰ ਦਿੱਤੀ ਆ ਜਾਂ ਕੀ? ਹਾਂਜੀ ਜੀ, ਉਹਦਾ ਅਜੇ ਕੋਈ ਅਪਡੇਟ ਨਹੀਂ ਆ, ਅਜੇ ਕੋਈ ਅਪਡੇਟ ਨਹੀਂ ਹੈ ਜੀ। ਉਹਦੀ ਪ੍ਰੀਲਿਮ ਟਰਾਇਲ ਦੇ ਲਈ ਉਹਨੂੰ ਅਦਾਲਤ ਵਿੱਚ ਪੇਸ਼ ਕਰਨਾ ਆ। ਮੇਬੀ ਇਸ ਮਹੀਨੇ ਦੀ ਜੂਨ ਦੀ ਸ਼ਾਇਦ ਤਰੀਕਾਂ ਜਿਹੜੀਆਂ ਉਹ ਪਈਆਂ, ਉਹਦੇ ਭਰਾ ਨੂੰ ਕੀਤਾ ਸੀਗਾ। ਸੋ ਉਹਨੂੰ ਜਦੋਂ ਅਦਾਲਤ ਮੂਹਰੇ ਪੇਸ਼ ਕੀਤਾ ਸੀ, ਉਸਨੇ ਆਪਣੇ ਆਪ ਨੂੰ ਨਾਟ ਗਿਲਟੀ ਜਿਹੜਾ ਉਹ ਪਲੀ ਕੀਤਾ ਵੀ ਮੈਂ ਦੋਸ਼ੀ ਨਹੀਂ ਹਾਂ। ਸੋ ਜਦੋਂ ਅਪਡੇਟਸ ਆਉਣਗੀਆਂ ਇਸ ਦੇ ਬਾਰੇ ਆਪਾਂ ਜ਼ਰੂਰ ਸ਼ੇਅਰ ਕਰਾਂਗੇ।